ਆ ਟਰੈਕਟਰ ਆ ਚੱਕਰ ਲਾਇਆ, ਚੱਕਰ ਦੇ ਉੱਤੇ ਪਟਾ ਚੜਾ ਕੇ ਨਾ ਤੇ ਆ ਵੰਡਾ ਬਣਾ ਰਹੇ ਆ ਮਸ਼ੀਨ ਦੇ ਉੱਤੇ। ਇਹ ਵੰਡਾ ਕਾਹਦਾ ਬਣਾ ਰਹੇ ਆ ਅਸੀਂ, ਕੀ ਇਹਦੇ 'ਚ ਪਾਇਆ, ਇਹ ਫਿਰ ਤੁਹਾਨੂੰ ਮੈਂ ਦੱਸਦਾ ਕਿਤੇ ਬਹਿ ਕੇ ਸਕੂਨ ਨਾਲ ਦੱਸੂਗਾ, ਸਾਰੀ ਗੱਲ ਦੱਸੂਗਾ। ਉਂਝ ਮੈਂ ਤੁਹਾਨੂੰ ਬਣਦਾ ਵਿਖਾ ਦਿੰਦਾ, ਬਣਦਾ ਮੈਂ ਤੁਹਾਨੂੰ ਸਾਰਾ ਵਿਖਾ ਦਿੰਦਾ ਟਰੈਕਟਰ ਦੇ ਉੱਤੇ। ਇਹ ਤੇ ਬਿਜਲੀ ਦਾ ਖਰਚਾ ਬਹੁਤਾ ਹੁੰਦਾ, ਮੋਟਰ ਵੱਡੀ ਲਾਣੀ ਪੈਂਦੀ ਆ। ਅਸੀਂ ਫਿਰ ਟਰੈਕਟਰ ਦੇ ਉੱਤੇ ਸ਼ਾਫਟ ਪਾ ਕੇ ਤੇ ਬਣਾਤਾ। ਹਜੇ ਅਸੀਂ ਮੱਕੀ ਪੀ ਰਹੇ ਹਾਂ। ਆ ਮੱਕੀ ਪੀ ਹੈ, ਆ ਫੈਲਿਆ ਸਾਰਾ ਹੀ ਮੱਕੀ, ਆ ਮੱਕੀ ਡਿੱਗ ਰਹੀ ਹੈ। ਆ ਮੱਕੀ ਦਾ ਭਰਿਆ ਹੋਇਆ ਇੱਥੋਂ। ਲਓ ਜੀ, ਅਸੀਂ ਤੁਹਾਨੂੰ ਅੱਜ ਡੰਗਰਾਂ ਨੂੰ ਤੇਲ ਦੇਣ ਦਾ ਸੌਖਾ ਤਰੀਕਾ ਦੱਸਾਂਗੇ ਵੀ ਡੰਗਰਾਂ ਨੂੰ ਤੇਲ ਕਿੱਦਾਂ ਦਈਦਾ। ਬੰਦੇ ਘੋਲਦੇ ਰਹਿੰਦੇ ਆ, ਸੂਣ ਵਾਲਾ ਡੰਗਰ ਹੁੰਦਾ ਉਹਨੂੰ ਢਾਹ ਲੈਂਦੇ ਆ, ਜਾਂ ਕੋਈ ਕੱਟੇ ਵੱਛੇ ਨੂੰ ਨੱਥਾ ਮਾਰ ਸੱਟਾਂ ਲਵਾ, ਤੇ ਉਹ ਬਾਜੇ ਟਾਈਮ ਨਾ ਉਹ ਤੇਲ ਦੰਦਿਆਂ ਹੋਇਆ ਬਹੁਤਾ ਮੂੰਹ ਤਾਂ ਚੱਕਿਆ ਜਾਵੇ ਤੇ ਆਉਂਦਲੀ ਚਲੀ ਜਾਂਦੀ। ਹਾਂ ਨਹੀਂ ਉਹ ਤੇਲ ਜਿਹੜਾ ਉਹ ਸਾਹ ਵਾਲੀ ਨਾਲ ਹੀ ਚਲਾ ਜਾਂਦਾ। ਉਹਨੂੰ ਅੰਗਰੇਜ਼ੀ ਵਿੱਚ ਡ੍ਰੀਚਿੰਗ ਵੀ ਸੱਦਦੇ ਆ। ਹਾਂ, ਉਹ ਫਿਫਰੇ ਗਲ ਜਾਂਦੇ, ਡਾਕਟਰ ਦੱਸਦਾ ਸੀ। ਕਈ ਡੰਗਰ ਲੋਕਾਂ ਦੇ ਮਰ ਗਏ ਇਦਾਂ ਹੀ, ਉਹ ਤੇਲ ਗਲਤ ਦਿੱਤਾ ਤੇ ਉਹ ਖੇ ਖਰਾਬ ਹੋ ਗਿਆ। ਤੁਹਾਨੂੰ ਮੈਂ ਸੌਖਾ ਤਰੀਕਾ ਦੱਸਦਾ, ਨਾ ਘੁਲਣਾ ਪੈਣਾ, ਨਾ ਡਿੱਗਣਾ ਪੈਣਾ, ਨਾ ਡਿੱਗਣਾ ਪੈਣਾ, ਨਾ ਨੱਥ ਮਾਰਨੀ ਪੈਣੀ। ਸਿੱਧਾ ਜਿਹਾ ਕੰਮ ਆ ਵੀ ਆ ਲਈ ਚੋਕਰ, ਆ ਚੋਕਰ ਦਿਖਾ ਲਿਆ ਕੇ, ਆ ਚੋਕਰ ਲੈ ਲਈ। ਆ ਚੋਕਰ ਦੇ ਉੱਤੇ ਆ ਤੇਲ ਆ। ਹੁਣ ਤੁਸੀਂ ਆਪਣੇ ਹਿਸਾਬ ਨਾਲ ਦੇਖ ਲਓ ਵੀ 2 ਡੰਗਰਾਂ ਦੀ ਇੱਕ ਦੀ ਵੀ ਇਦਾਂ ਕਰਕੇ ਪਾ ਕੇ ਨਾ, ਆ ਹੁਣ 1.5 ਲੀਟਰ ਦੀ ਬੋਤਲ ਆ, ਇਹਦਾ ਮੈਨੂੰ ਹਿਸਾਬ ਹੈਗਾ। ਇਹ ਹੁਣ ਮੈਂ ਪਾਈਆ 2 ਕੱਟਿਆਂ ਨੂੰ ਦੇਣ ਲੱਗਾ। ਲੈ ਆ ਪਾਈਆ, ਲੈ 2 ਕੱਟਿਆਂ ਦਾ ਹੈ, ਇਹ ਪਾਈਆ ਹੋ ਗਿਆ। ਉਹ ਅੱਧ ਅੱਧ ਪਾ ਦੋਵਾਂ ਨੂੰ ਆ ਜੂ। ਆ ਦਿਖਾ ਲਿਆ ਕੇ ਇਹਨੂੰ ਇਦਾਂ ਵਿੱਚ ਚੰਗੀ ਤਰ੍ਹਾਂ ਰਲਾ ਲੈਣਾ ਵੀ ਕੋਈ ਗੰਢ ਗੁੰਢ ਨਾ ਬਣੇ, ਵਿੱਚ ਰੋੜੀ ਨਾ ਬਣੇ, ਇਦਾਂ ਵਿੱਚ ਰਲਾ ਲੈਣਾ। ਕਹਿੰਦਾ ਸਾਹਿਬ ਤੁਸੀਂ ਕੋਈ ਗੱਲਬਾਤ ਕਰੋ। ਅੱਛਾ, ਇਹ ਚੋਕਰ ਕਿੰਨਾ ਲਿਆ ਵਾ ਤੁਸੀਂ 2 ਕੱਟਿਆਂ ਲਈ? ਚੋਕਰ ਸਮਝੋ ਤਾਂ ਇਹ 2 ਸਰ ਹੋਣਾ। ਅੱਛਾ, ਅਸਲ ਮਕਸਦ ਤਾਂ ਤੇਲ ਦੇਣਾ ਵਾ। ਤੇਲ ਦੇਣਾ, ਕੋਈ ਗੁੱਕ ਵੱਧ ਵੀ ਚਲਾ ਗਿਆ ਕੋਈ ਖੈਰ ਆ। ਠੀਕ ਹੈ। ਹਾਂਜੀ, ਤੇ ਇਹ 2 ਕੱਟਿਆਂ ਨੂੰ ਤੁਸੀਂ ਪਾਈਆ ਦੇ ਰਹੇ ਆ, ਮੇਰੇ ਹਿਸਾਬ ਵਿੱਚ ਤਾਂ ਲੱਗਦਾ ਪਤਾ ਨਹੀਂ ਤੁਸੀਂ ਜ਼ਿਆਦਾ ਪਾ ਲਿਆ ਬੋਤਲ ਤੋਂ। ਨਹੀਂ ਅੱਛਾ, ਹਾਂਜੀ, ਉਹ ਕੋਈ ਘੁੱਟ ਵੱਧ ਹੋ ਗਿਆ ਹੋਣਾ। ਚਲੋ ਆਹੋ, ਕੱਟਿਆਂ ਨੂੰ ਫਾਇਦਾ ਹੀ, ਇਹਦਾ ਕਿਹੜਾ ਕੋਈ ਨੁਕਸਾਨ। ਕਿੰਨਵੇਂ ਦਿਨ ਦਿੰਨੇ ਆ? ਇਹ ਮੈਂ ਜੀ ਇੱਕ ਦਿਹਾੜੀ ਛੱਡ ਕੇ ਇੱਕ ਦਿਨ ਦੇ ਦਿੰਦਾ। ਅੱਛਾ, ਹੁਣ ਆ ਜਿੰਨੇ ਡੰਗਰ ਆ ਇਹਨਾਂ ਸਾਰਿਆਂ ਨੂੰ 10 ਸਿਰ ਮੈਂ ਚਰਾਤਾ। ਠੀਕ। ਹੁਣ ਬਸ ਕਰਦੇ, ਜਦੋਂ ਸਰਦੀਆਂ ਮੁੱਕਦੀਆਂ, ਗਰਮੀਆਂ ਸ਼ੁਰੂ ਹੁੰਦੀਆਂ, ਉਦੋਂ ਦੇਣਾ ਹੁੰਦਾ। ਵਿਸਾਖ ਤੋਂ ਲੈ ਕੇ ਤੇ ਸਰਦੀਆਂ ਸ਼ੁਰੂ ਹੋਣ ਤੱਕ ਜਿਹੜਾ ਵਾ ਨਾ ਦਿੰਦੇ ਰਹਿੰਦੇ ਤੇਲ ਗਰਮੀਆਂ 'ਚ। ਗਰਮੀ ਤੇਲ ਦੇਣ ਦਾ ਜੀ ਹੁਣ ਮੌਸਮ ਆ ਗਿਆ। ਅੱਜ ਕੱਲ ਤੇਲ ਡੰਗਰਾਂ ਨੂੰ ਦੇ ਲਓ, ਜਿੰਨਾ ਮਰਜ਼ੀ ਕੋਈ ਘੁੱਟ ਵੱਧ ਵੀ ਚਲੀ ਜਾਵੇ ਕੋਈ ਨਹੀਂ। ਅੱਛਾ, ਤੇਲ ਜਿਹੜਾ ਵਾ ਇੱਕ ਦਿਨ ਛੱਡ ਕੇ ਦੇਣਾ ਚਾਹੀਦਾ ਜਾਂ ਰੋਜ਼ 100 ਗ੍ਰਾਮ ਦਿੱਤਾ ਜਾਵੇ, ਕੀ ਖਿਆਲ ਆ? ਉਹ ਵੀ ਠੀਕ ਹੈ ਤੁਹਾਡੀ ਗੱਲ, ਉਹ ਵੀ ਠੀਕ ਹੈ ਉਹ ਗੱਲ ਵੀ ਠੀਕ ਹੈ ਜੀ, ਲੇਕਿਨ ਬਹੁਤ ਜ਼ਿਆਦਾ ਨਹੀਂ ਦੇਣਾ ਚਾਹੀਦਾ। ਜਿਹੜਾ ਉਹ ਲੱਗਦਾ ਨਹੀਂ, ਪਾਈਆ ਤੋਂ ਜ਼ਿਆਦਾ ਜੇ ਬਹੁਤਾ ਦੋਗੇ ਉਦਾਂ ਹੀ ਗੋਹੇ ਥਣੀ ਉਹ ਬਾਹਰ, ਉਹ ਫਾਇਦਾ ਹੀ ਕੋਈ ਨਹੀਂ, ਲੱਗਣਾ ਹੀ ਨਹੀਂ ਡੰਗਰ ਨੂੰ, ਉਹਦਾ ਕੀ ਫਾਇਦਾ। ਅੱਛਾ, ਇਹਦਾ ਵੈਸੇ ਫਾਇਦਾ ਕੀ ਹੁੰਦਾ ਤੇਲ ਦਾ? ਤੇਲ ਦਾ ਫਾਇਦਾ ਇਦਾਂ ਵੀ ਦੇਖੋਗੇ ਨਾ, ਹੁਣ ਉਹ ਝੋਟੇ ਨੂੰ ਖਵਾਇਆ ਹੈ, ਉਹ ਕੈਮਰਾਮੈਨ ਨਾਲ ਦਿਖਾਈ, ਇਦਾਂ ਲੱਗਦਾ ਵੀ ਜਿਵੇਂ ਇਹਦੇ ਪਿੰਡੇ ਦਾ ਘਿਓ ਮਿਲਿਆ ਹੈ। ਹਾਂ, ਲਸ਼ਕਦਾ। ਹਾਂ, ਸਿੱਧਾ ਹੋ ਜਾਂਦਾ ਪੂਰਾ ਡੰਗਰ, ਹਾਜ਼ਮਾ ਹੁਜ਼ਮਾ ਵੀ ਠੀਕ ਹੋ ਜਾਂਦਾ, ਕੁਸ਼ਤੀ ਖਤਮ ਹੋ ਜਾਂਦੀ। ਮੈਂ ਕਹਿੰਦਾ ਜਿੱਦਾਂ ਆਪਾਂ ਖਾਂਦੇ ਆ ਕੋਈ ਖੁਰਾਕ ਚੰਗੀ, ਇਹ ਚੰਗੀ ਖੁਰਾਕ ਚਾਹੁੰਦੀ, ਠੀਕ ਹੈ, ਮੋਟਾ ਤਾਜ਼ਾ ਤੇ ਖਾਣ ਪੀਣ ਲੱਗ ਜਾਂਦਾ ਡੰਗਰ। ਯਾਨੀ ਕਿ ਇਹ ਵੀ ਪੁਰਾਣੇ ਜ਼ਮਾਨੇ ਦਾ ਦਾਬੜਾ ਹੀ ਆ। ਦਾਬੜਾ ਹੀ ਆ ਇਹ, ਦਾਬੜਾ ਹੀ ਆ। ਤੇ ਬਸ ਇਹ ਵੀ ਹੁਣ ਦੇਣ ਦਾ ਸੌਖਾ ਤਰੀਕਾ ਇਦਾਂ ਆ ਗਿਆ, ਅੱਗੇ ਬੰਦਿਆਂ ਨੂੰ ਪਤਾ ਨਹੀਂ ਸੀ, ਖਬਰੇ ਪਤਾ ਵੀ ਹੋਊਗਾ ਕਈਆਂ ਨੂੰ, ਬਹੁਤ ਸਾਰੇ ਬੰਦਿਆਂ ਨੂੰ ਨਹੀਂ ਪਤਾ ਹੋਣਾ, ਹਜੇ ਨਹੀਂ ਪਤਾ ਹੋਣਾ। ਚਲੋ ਉਹਨਾਂ ਨੂੰ ਆਪਾਂ ਦੱਸਤਾ। ਵਰਨਾ ਉਹ ਨਾਲ ਦਿੰਦੇ ਆ ਨਾ, ਜਾਂ ਸਿਰਿੰਜ ਨਾਲ ਦਿੰਦੇ ਆ। ਹਾਂ, ਤੇ ਗੰਢੇ ਆ ਨਾ, ਮੈਂ ਕਿਸੇ ਦਿਨ ਤੁਹਾਨੂੰ ਗੰਢੇ ਦੇ ਕੇ ਵੀ ਦਿਖਾਊਂਗਾ ਬੰਦੇ ਹੈ, ਉਹ ਅਗਲੀ ਵੀਡੀਓ 'ਚ ਕਿਸੇ 'ਚ। ਹਾਂ, ਗੰਢੇ ਹੁਣ ਬੰਦੇ ਡੰਗਰਾਂ ਨਾਲ ਡੰਗਰ ਬਣ ਜਾਂਦੇ, ਘੁੱਲ ਕੇ ਆਪਣੀਆਂ ਨਾਸਾਂ 'ਚ ਲਹੂ ਕੱਢ ਡੰਗਰ ਦੀਆਂ ਕੱਢ। ਗੰਢੇ ਦੇਣੇ ਹੀ ਸੌਖੇ, ਉਹ ਵੀ ਮੈਂ ਤਰੀਕਾ ਦੱਸ ਦੂੰ। ਆ ਹੁਣ ਦਿਖਾ ਦੇ ਵੀ, ਅੱਜ ਤਾਂ ਤੇਲ ਦਾ ਦੱਸੋ ਨਾ। ਆ ਤੇਲ ਆ ਰਲ ਗਿਆ, ਆ ਰਲਾਤਾ। ਲੈ ਹੁਣ ਮੈਂ ਤੁਹਾਨੂੰ ਪਾ ਕੇ ਦਿਖਾ ਦਿੰਦਾ। ਬਾਬੇ ਲਸ਼ਕਰ ਤੋਂ ਹੀ ਪੁੱਛਦੇ ਆ ਵੀ ਇਹਦੇ ਕੀ ਫਾਇਦੇ। ਆ ਦੇਖੋ ਨਾ, ਉੱਪਰ ਕਰ, ਆ ਦੇ ਲੈ, ਆ ਖਾਂਦਾ ਦਿਖਾ। ਬਾਬੇ ਲਸ਼ਕਰ ਨੂੰ ਪੁੱਛ ਫਾਇਦੇ ਕੀ ਹੈ, ਫਿਰ ਦੱਸਣਗੇ ਤੁਹਾਨੂੰ। ਇਹ ਯਾਨੀ ਕਿ ਵੱਡੇ ਕੱਟੇ ਆ ਦੋਨੇ ਜਿਹੜਾ ਵਾ ਨਾ। ਹਾਂ, ਆ ਬੜੇ ਸ਼ੌਕ ਨਾਲ ਖਾ ਰਹੇ ਆ, ਬੜੇ ਸ਼ੌਕ ਨਾਲ। ਲੈ ਉਂਝ
ਉਂਝ ਤੇਲ ਦੋ ਤੇ ਤਸਲੇ 'ਚ ਪਾ ਕੇ ਅੱਗੇ ਰੱਖੋ, ਇਹਨਾਂ ਨੇ ਖਾਣਾ ਸੀ। ਆ ਚੋਕਰ ਦੇ ਲਾ ਨੂੰ ਖਾ ਲੈ। ਚੋਕਰ 'ਚ ਤਾਂ ਕੈਲਸ਼ੀਅਮ ਵਾਲਾ ਪਾਊਡਰ ਵੀ ਖਾ ਜਾਂਦੇ ਆ। ਮੈਂ ਕਹਿੰਦਾ ਜੀ ਚੋਕਰ ਦੇ ਲਾ ਨੂੰ ਖਾ, ਮੈਨੂੰ ਵੀ ਇੱਧਰ ਵਿੱਚ ਗੱਲ ਕਰਾਓ। ਆ ਜੀ ਕੰਮ ਸੌਖਾ ਕੰਮ ਆ। ਤੁਸੀਂ ਜਿੰਨਾ ਮਰਜ਼ੀ ਤੁਹਾਡਾ ਦਿਲ ਕਰਦਾ ਤੁਸੀਂ ਤੇਲ ਦੇ ਲਓ ਡੰਗਰਾਂ ਨੂੰ। ਲੈ ਹੁਣ ਉਂਝ ਤਸਲੇ 'ਚ ਪਾ ਕੇ ਦਈਏ ਤੇ ਇਹਨਾਂ ਨੇ ਤੇਲ ਨਹੀਂ ਸੀ ਖਾਣਾ। ਆ ਚੋਕਰ ਦੇ ਲਾ ਨਾਲ ਉਹ ਖਾ ਗਏ ਤੂੜੀ ਦੇ ਉੱਤੇ। ਪੱਠੇ ਮੈਂ ਪਾਉਂਦਾ ਹੀ ਨਹੀਂ ਡੰਗਰਾਂ ਨੂੰ, ਨਾ ਪੱਠੇ ਗੱਡਣੇ, ਨਾ ਵੱਢਣੇ, ਨਾ ਕੁਤਰਨੇ। ਇਦਾਂ ਹੀ ਤੂੜੀ ਦੇ ਉੱਤੇ ਰੱਖੀ ਹੈ ਤੇ ਤੂੜੀ ਦੇ ਉੱਤੇ ਚੋਕਰ ਪਾਤਾ, ਵੰਡਾ ਪਾਤਾ, ਤੂੜੀ ਖਵਾਈ ਹਰ ਸ਼ਾਇਦ ਤੂੜੀ। ਬਾਬਾ ਲਸ਼ਕਰ ਨੂੰ ਪੁੱਛੋ ਵੀ ਇਹਦੇ ਤੇਲ ਦੇ ਫਾਇਦੇ ਕੀ ਕੀ। ਹਾਂ ਚਾਚਾ ਲਸ਼ਕਰ, ਆਪਾਂ ਹੀ ਕਿਆ ਫਾਇਦੇ ਆ ਤੇਲ ਦੇਣ ਦੇ ਫਾਇਦੇ ਕੀ ਕੁਛ ਆ? ਡੰਗਰ ਨੂੰ ਤੇਲ ਦੇਈਏ ਨਾ, ਹਾਂ ਅੰਦਰੋਂ ਸਿੱਧਾ ਹੋ ਜਾਂਦਾ, ਅੱਛਾ ਅੱਛਾ, ਸਾਰਾ ਡੰਗਰ ਥਿੰਦਾ ਹੋ ਜਾਂਦਾ, ਹੱਡੀਆਂ ਸਿੱਧੀਆਂ ਹੋ ਜਾਂਦੀਆਂ, ਖੁਸ਼ਕੀ ਖਤਮ ਹੋ ਜਾਂਦੀ ਹੈ। ਖੁਸ਼ਕੀ ਖਤਮ ਹੋ ਜਾਂਦੀ ਹੈ। ਇਹ ਸਿੰਨਾ ਸੁੱਕਾ ਖਾ ਕੇ ਵੀ ਸੰਭ ਜਾਂਦੇ ਨੇ। ਠੀਕ ਹੈ। ਰੁੱਖਾ ਡੰਗਰ ਅੰਦਰੂ ਹੋਵੇ ਤੇ ਜੋ ਮਰਜ਼ੀ ਖਵਾਈ ਰੱਖ, ਮੋਟਾ ਨਹੀਂ ਹੁੰਦਾ। ਅੱਛਾ, ਇੱਕ ਤਾਂ ਡੰਗਰ ਮੋਟਾ ਹੁੰਦਾ ਵਾ, ਦੂਸਰਾ ਇਹ ਹੁੰਦਾ ਵਾ ਕਿ ਖੁਸ਼ਕੀ ਖਤਮ ਹੋ ਜਾਂਦੀ ਖੁਸ਼ਕੀ ਹੈ ਖਤਮ ਹੋ ਤੇ ਜਾਂਦੀ। ਡੰਗਰ ਬਾਹਰੋਂ ਸੋਹਣਾ ਲੱਗਣ ਲੱਗ ਪੈਂਦਾ ਵਾ। ਸੋਹਣਾ ਇਹ ਲੱਗਦਾ ਵੀ ਉਹਦੇ ਇਹ ਲੱਗਦਾ ਜੀ ਪਿੰਡੇ ਤੇ ਤੇਲ ਤੇਲ ਲਾਇਆ। ਮਾੜਾ। ਹਾਂ, ਅੱਛਾ, ਭੁੱਖ ਵਗੈਰਾ ਦਾ ਕੀ, ਪੱਠੇ ਜ਼ਿਆਦਾ ਖਾਂਦੇ ਆ ਕਿ ਘੱਟ ਖਾਂਦੇ ਆ ਤੇਲ ਤੋਂ ਬਾਅਦ ਜਾਨਵਰ? ਦਿਹਾੜੀ ਦੋ ਤਾਂ ਘੱਟ ਖਾਂਦੇ, ਫਿਰ ਚੰਗੇ ਖਾਂਦੇ। ਫਿਰ ਚੰਗੇ ਖਾਂਗੇ। ਹਾਂ। ਬਾਜੇ ਬੰਦੇ ਨਾ ਗਲਤੀ ਕਰ ਜਾਂਦੇ ਆ। ਤੇਲ ਹੁਣ ਜਿੱਦਾਂ ਚੋਕਰ 'ਚ ਪਾਇਆ ਨਾ, ਉੱਤੋਂ ਛੱਡ ਕੇ ਪਾਣੀ ਪਿਆ ਦਿੰਦੇ। ਪਾਣੀ ਉਹ ਪਹਿਲੇ ਰੁਕ ਪਿਆ ਜਾਂਦਾ। ਲਈਏ। ਪਹਿਲਾਂ ਪਿਲਾ ਲਓ ਤੇ ਮੇਦਾ ਨਹੀਂ ਰੁਕਦਾ। ਜੇ ਪਹਿਲਾਂ ਪਾ ਕੇ ਮੁੜ ਕੇ ਤੁਸੀਂ 8 ਘੰਟੇ ਕੱਢ ਜਾਓ ਨਾ ਤੇ ਡੰਗਰ ਫਿਰ ਉਹ ਚਾਰੂ ਬਣ ਜਾਂਦਾ, ਚਰਦਾ ਪੂਰਾ। ਕਿਉਂ? ਖੁਸ਼ਕੀ ਉਹਦੀ ਮੁੱਕ ਗਈ। ਯਾਨੀ ਕਿ ਪਾਣੀ ਪਹਿਲੇ ਪਾਣੀ ਪਹਿਲੇ ਪਹਿਲੇ ਪਿਆਣਾ ਚਾਹੀਦਾ। ਬਾਅਦ ਚ ਇਹ ਨਹੀਂ ਗਲਤੀ ਕਰਨੀ ਪਾਣੀ ਬਾਅਦ। ਇਹ ਨਹੀਂ ਹੈ ਕਿ ਚੋਕਰ ਹੋਇਆ ਤੇ ਨਾਲ ਹੀ ਨਹੀਂ ਤੇਲ। ਨਹੀਂ 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 ਬਾਜੇ ਟਾਈਮ ਡੰਗਰ ਰੁਕ ਜਾਂਦਾ, ਉੱਤੋਂ ਪਾਣੀ ਪਿਆ ਦਈਏ, ਠੀਕ ਹੈ, ਡੰਗਰ ਮਰ ਵੀ ਸਕਦਾ। ਬਿਲਕੁਲ। ਹਾਂ, ਪਹਿਲੇ ਤੇਲ ਦੇਈਏ, ਘਿਓ ਦੇਈਏ, ਪਹਿਲੇ ਡੰਗਰ ਨੂੰ ਪਾਣੀ ਪਿਵਾਓ, ਅੱਧਾ ਘੰਟਾ ਪੌਣਾ ਘੰਟਾ ਠਹਿਰ ਕੇ ਤੇਲ ਦਿਓ ਜਾਂ ਘਿਓ ਦਿਓ, ਫਿਰ ਡੰਗਰ ਰੁਕਦਾ ਨਹੀਂ। ਯਾਨੀ ਕਿ ਅੱਧਾ ਘੰਟਾ ਵਕਫਾ ਪਾ ਕੇ ਪਾਣੀ ਤੋਂ ਵਕਫਾ ਬਾਅਦ ਪਾ ਫਿਰ ਕੇ ਪਿਲਾਓ। ਪਾਣੀ ਤੋਂ ਆ ਬਾਅਦ ਜੀ ਮੈਂ ਮੱਝ ਨੂੰ ਦੇਣ ਲੱਗਿਆ। ਅੱਛਾ, ਹਾਂਜੀ, ਇਹ ਵੀ ਪਾਈਆ। ਚਲੋ ਕਹਿੰਨੇ ਆ, ਤੁਸੀਂ ਮੰਨ ਲੈਨੇ ਆ ਬਾਈ। ਇਹ 1.5 ਲੀਟਰ ਦੀ ਬੋਤਲ ਆ। ਹਾਂ। ਇਹ 1 2 3 3 ਹਿੱਸੇ ਕਰੀਏ ਕਿੰਨਾ ਬਣਦਾ? ਅੱਧਾ 3 ਸੀ ਕਰੋ ਤੇ ਇਹ ਤਾਂ ਬਣੇਗਾ ਅੱਧਾ ਲੀਟਰ ਜਿਹੜਾ ਵਾ ਅੱਧਾ ਕਿਲੋ? ਹਾਂ, ਅੱਧਾ। ਬਾਪੇ ਮੈਂ ਇਹਦਾ ਮੁਗਲਤਾ ਲੱਗ ਗਿਆ। ਮੈਂ ਅੱਧਾ ਕਿਲੋ ਪਾਇਆ ਅੱਗੇ, ਹਾਂ, ਮੈਂ ਪਾਈਆ ਨਹੀਂ ਪਾਇਆ। ਹੁਣ ਅੱਧਾ ਕਿਲੋ ਆ ਮੱਝ ਨੂੰ ਪਾਰੇ। ਮੱਝ ਸੂਣ ਵਾਲੀ ਹੈ। ਹੁਣ ਜੇ ਮੱਝ ਨੂੰ ਉਂਝ ਫੜ ਕੇ ਦੰਦੇ, ਸੂਣ ਵਾਲੀ ਮੱਝ ਆ, ਉਹਦਾ ਖਤਰਾ ਡਿੱਗ ਜੇ, ਨੁਕਸਾਨ ਹੋ ਸਕਦਾ। ਲੈ ਆਪਾਂ ਇਦਾਂ ਦੇ ਦੇਣਾ ਸੌਖਾ। ਠੀਕ ਹੈ। ਹਾਂ, ਇਹ ਤਾਂ 1.5 ਕੰਮ ਹੀ ਲੀਟਰ ਸੌਖਾ। ਦੀ ਬੋਤਲ ਦੇ 4 ਹਿੱਸੇ ਕਰਨੇ ਇਸ ਤੋਂ। ਨਹੀਂ ਉਹ ਚੌਥਾ ਹਿੱਸਾ ਉਹਨਾਂ ਨੂੰ ਵੱਖਰੇ ਪਾ ਲੈਣਾ। ਨਹੀਂ, ਇਹ ਇੱਕ ਭਰ ਕੇ ਇਹਦੇ 4 ਹਿੱਸੇ ਕਰ ਲੈਣੇ। ਹਾਂ, ਲਓ ਜੀ, ਮੈਂ ਇਹ ਅੱਜ ਦੀ ਵੀਡੀਓ ਦਾ ਆਹੀ ਮਕਸਦ ਸੀ ਵੀ ਤੁਹਾਨੂੰ ਦੱਸਣ ਦਾ ਤਰੀਕਾ ਵੀ ਤੇਲ ਡੰਗਰਾਂ ਨੂੰ ਕਿੱਦਾਂ ਦੇਣਾ ਸੌਖਾ, ਕੀ ਇਹਦੇ ਫਾਇਦੇ ਆ, ਕੀ ਨੁਕਸਾਨ ਆ। ਜਿਹੜੇ ਬੰਦਿਆਂ ਨੇ ਕੱਟੇ ਰੱਖੇ ਹੋਏ, ਵੱਛੇ ਰੱਖੇ ਹੋਏ ਆ, ਤੋਕੜ ਮਾਲ ਰੱਖਿਆ, ਵੀ ਜਿਹੜਾ ਕਹਿੰਦੇ ਆ ਵੀ ਗਾਂ ਕੁਰਬਾਨੀ ਆ ਰਹੀ, ਅਸੀਂ ਮੋਟੇ ਕਰਨੇ ਆ, ਮੋਟੇ ਨਹੀਂ ਹੋ ਰਹੇ। ਅੱਛਾ ਚਾਚਾ ਲਸ਼ਕਰ, ਕਿਹੜੇ ਮਹੀਨੇ ਤੱਕ ਤੇਲ ਦਿੱਤਾ ਜਾ ਸਕਦਾ ਵਾ? ਤੇਲ ਅੱਗੇ ਤਾਂ ਦਿੰਦੇ ਆ ਅੱਸੂ ਕੱਤੇ ਤੱਕ ਹੈ। ਹਾਂ, ਅੱਸੂ ਤੋਂ ਪਹਿਲੇ ਅੱਸੂ ਹੀ ਦਿੰਦੇ ਸੀ ਅੱਸੂ ਦੇ ਦਿੰਦੇ। ਅੱਧ ਕੱਤੇ ਤੱਕ। ਅੱਧ ਕੱਤੇ ਤੱਕ। ਫੱਗਣ ਦੀ ਅੱਧ ਤੋਂ ਲੈ ਕੇ ਚੇਤਰ ਦਾ ਮਹੀਨਾ ਸਾਰਾ ਠੀਕ। ਇਹ ਹੁੰਦਾ ਸੀ। ਅੱਛਾ, ਤੇ ਹੁਣ ਇਹ ਵੀ ਮਾਲ ਸਾਂਭਣਾ ਹੁੰਦਾ ਕੁਰਬਾਨੀ ਵਾਸਤੇ, ਠੀਕ ਹੈ, ਉਹਨੂੰ ਜਦੋਂ ਮਰਜ਼ੀ ਦੇ ਲਓ। ਠੀਕ। ਖੁਰਾਕ ਦਾ ਕੋਈ ਡਰ ਨਹੀਂ, ਯਾਨੀ ਕਿ ਇਹਦਾ ਨੁਕਸਾਨ ਕੋਈ ਨਹੀਂ, ਨੁਕਸਾਨ ਕੋਈ ਨਹੀਂ, ਸਿਰਫ ਬਹੁਤੀ ਸਰਦੀ 'ਚ ਨਹੀਂ ਦੇਣਾ। ਬਹੁਤੀ ਸਰਦੀ ਨਹੀਂ ਦੇਣਾ। ਅੱਛਾ, ਬਸ ਜੇ ਬਹੁਤੀ ਸਰਦੀ ਹੋਵੇ ਫਿਰ ਕਿਹੜਾ ਤੇਲ ਦੇਣਾ? ਤੇਲ ਦਿਓ ਹੀ ਨਾ, ਫਿਰ ਤੇਲ ਬਿਲਕੁਲ, ਫਿਰ ਘਿਓ ਦਿਓ। ਉਹ ਨਾ ਘਿਓ ਦਿਓ ਨਾ ਤੇਲ ਦਿਓ, ਡੰਗਰ ਦੇ ਅੰਦਰ ਜੰਮ ਜਾਂਦਾ। ਠੀਕ ਹੈ। ਨਹੀਂ ਜੇ ਦੇਸੀ ਘਿਓ ਲੱਭ ਜੇ ਕਿਸੇ ਤਰ੍ਹਾਂ, ਦੇਸੀ ਘਿਓ ਲੱਭ ਜਾਏ ਤੱਤਾ ਕਰਕੇ ਦੇ ਲਓ। ਤੱਤਾ ਕਰਕੇ ਦੇ ਲਓ। ਠੀਕ। ਤੇ ਤਿਲਾਂ ਵਾਲੇ ਤੇਲ ਦਾ ਕੀ ਕਹਿੰਦੇ ਆ ਲੋਕੀ? ਉਹ ਤੱਤਾ ਹੁੰਦਾ। ਉਹ ਤੱਤਾ ਹੁੰਦਾ, ਉਹ ਗਰਮ ਹੁੰਦਾ, ਉਹਦੀ ਖੈਰ ਹੁੰਦਾ। ਉਹ ਸਰਦੀਆਂ 'ਚ ਦਿੱਤਾ ਜਾ ਉਹ ਸਕਦਾ। ਸਰਦੀਆਂ ਦੇਣਾ ਚਾਹੀਦਾ। ਉਹ ਦੇ ਕੌਣ ਸਕਦਾ ਜੀ, ਮਹਿੰਗਾ ਬੜਾ। ਮਹਿੰਗਾ ਵਾ। ਮਹਿੰਗਾ ਬੜਾ। ਉਹ ਬੰਦਿਆਂ ਨੂੰ ਨਹੀਂ ਲੱਭਦਾ ਤੇ ਡੰਗਰਾਂ ਨੂੰ ਕਿੱਥੇ ਲੱਭਣਾ? ਅੱਛਾ ਜੀ, ਜਦੋਂ ਵੀ ਤੁਸੀਂ ਤੇਲ ਦੇਣਾ ਹੋਵੇ ਗੋਭੀ ਸਰੋਂ ਦਾ ਦਿਓ, ਰਾਏ ਦਾ ਕਨੌਲੇ ਦਾ ਤੇਲ ਨਾ ਦਿਓ। ਹਾਂ, ਜੇ ਪਛਾਣ ਪੁੱਛਣੀ ਉਹ ਵੀ ਦੱਸ ਦਿੰਨਾ। ਦੱਸੋ। ਜਿਹੜਾ ਰਾਏ ਦਾ ਤੇ ਕਨੌਲੇ ਦਾ ਤੇਲ ਹੋਊਗਾ ਨਾ, ਉਹ ਜੇ ਕਿਸੇ ਭਾਂਡੇ ਖੁੱਲੇ 'ਚ ਪਾਇਆ, ਤੁਸੀਂ ਮੂੰਹ ਲਾਗੇ ਕਰਿਓ, ਤੁਹਾਡੀ ਅੱਖਾਂ ਨੂੰ ਪਾਊਗਾ ਜਿੱਦਾਂ ਪੈਟਰੋਲ ਚੜਦਾ। ਅੱਖਾਂ 'ਚ ਪਾਣੀ ਆ ਹਾਂ, ਜਾਂਦਾ। ਤੁਸੀਂ ਪਿੰਡੇ ਤੇ ਲਾ ਕੇ ਦੇਖੋ, ਪਿੰਡੇ ਨੂੰ ਖਾਊਗਾ, ਪੱਟਦਾ ਪਿੰਡੇ ਨੂੰ। ਤੇ ਗੋਭੀ ਸਰੋਂ ਦਾ ਤੇਲ ਨਾ ਨਾ ਨਾ, ਉਹ ਮਿੱਠਾ ਤੇਲ ਆ, ਨਾ ਉਹ ਅੱਖਾਂ 'ਚ ਪਊਗਾ, ਨਾ ਉਹ ਪਿੰਡੇ ਨੂੰ ਪੱਟੂਗਾ। ਯਾਨੀ ਕਿ ਇਸ ਗੱਲ ਦਾ ਖਿਆਲ ਰੱਖਣਾ ਵੀ ਤੇਲ ਜਿਹੜਾ ਤੇਲ ਗੋਭੀ ਡੰਗਰਾ, ਯਾਰ ਤੁਸੀਂ ਜ਼ਿਮੀਂਦਾਰ ਬੰਦੇ ਆ, 10-20 ਮਰਲੇ ਗੋਭੀ ਸਰੋਂ ਵੱਖਰੇ ਬੀਜਿਆ ਕਰੋ। ਗੋਭੀ ਸਰੋਂ ਦਾ ਸਾਗ ਖਾਣ ਦਾ ਤੇ ਗੋਭੀ ਸਰੋਂ ਦਾ ਡੰਗਰਾਂ ਨੂੰ ਤੇਲ ਦੇਣ ਦਾ। ਇਹ ਨਹੀਂ ਹੈ ਵੀ ਕਨੋਲਾ ਬੀਜਿਆ ਹੈ ਤੇ ਉਹਦਾ ਤੇਲ ਕਢਾ ਕੇ ਜਿਹੜਾ ਵਾ ਡੰਗਰਾਂ ਦੇ ਵਿੱਚ। 2 ਕਨਾਲੀ ਜ਼ਿਮੀਂਦਾਰ ਬੀਜ ਲਵੇ ਨੇ, ਸਾਲ ਤੇਲ ਨਹੀਂ ਮੁੱਕਦਾ। ਹਾਂ, ਇਹ ਚਾਲੂ ਕਰ ਫਿਰ ਮੈਂ
ਜਿਹੜਾ ਜੀ ਸਵੇਰੇ ਅਸੀਂ ਵੰਡਾ ਬਣਾ ਰਹੇ ਸੀ ਤੁਹਾਨੂੰ ਦਿਖਾਇਆ, ਉਹ ਮੈਂ ਤੁਹਾਨੂੰ ਪੂਰਾ ਤਾਂ ਨਹੀਂ ਦਿਖਾਈ ਗੱਲਬਾਤ, ਹਜੇ ਉਹ ਵੰਡਾ ਪੂਰਾ ਤਿਆਰ ਨਹੀਂ ਹੋਇਆ। ਜਦੋਂ ਮੈਂ ਪੂਰਾ ਤਿਆਰ ਕਰੂੰਗਾ ਫਿਰ ਮੈਂ ਤੁਹਾਨੂੰ ਨਾਲ ਨਾਲ ਦੱਸ ਦੂੰਗਾ ਵੀ ਉਹਦੇ 'ਚ ਕੀ ਕੁਛ ਪਾਇਆ। ਹਜੇ ਸਿਰਫ ਮੈਂ ਮੱਕੀ ਦਾ ਦੈੜ ਬਣਾਇਆ ਤੇ ਕਣਕ ਦਾ ਦੈੜ ਬਣਾ ਕੇ ਵੱਖਰੇ ਵੱਖਰੇ ਰੱਖਿਆ। ਉਹਨੂੰ ਜਦੋਂ ਰਲਾਉਂਗਾ ਉਹਦੇ ਵਿੱਚ ਹੋਰ ਸ਼ੈਵਾਂ ਪਾਊਂਗਾ, ਉਹ ਵੀ ਤੁਹਾਡੇ ਤੱਕ ਪਹੁੰਚਾ ਦੂੰਗਾ। ਤੇ ਅਸੀਂ ਕੋਈ ਡੰਗਰ ਵਿੱਚ ਲਏ ਨਵੇਂ। ਰਾਣਾ ਸਾਹਿਬ ਆਹ ਦਿਖਾਓ ਵਿਹੜੇ ਵਿੱਚ ਲਏ ਮੈਂ ਆ ਰਿਹਾ। ਅੱਛਾ ਜੀ, ਇਹ 2 ਵੱਛੇ ਜਿਹੜੇ ਆ ਨਾ ਅੰਜਮ ਨੇ ਨਵੇਂ ਲਏ ਆ, ਤੇ ਇਹ ਪੁੱਛਦੇ ਆ ਅੰਜਮ ਕੋਲੋਂ ਵੀ ਕਿਸ ਤਰ੍ਹਾਂ ਲਏ ਆ ਇਸਨੇ ਜਿਹੜਾ ਵਾ ਨਾ। ਹਾਂਜੀ ਹਾਂਜੀ ਹਾਂ ਅੰਜਮ, ਆ ਵੱਡਾ ਵੱਛਾ ਜਿਹੜਾ ਵਾ ਹਾਂਜੀ, ਇਹ ਕਿਤਨੇ ਦਾ ਲਿਆ ਵਾ ਅਤੇ ਕਦੋਂ? ਇਹ ਜੀ ਅਸੀਂ ਸੋਚਿਆ ਇਹ ਜੀ, ਪਹਿਲਾਂ ਮੈਂ ਰੱਖੀਆਂ ਸੀ ਝੋਟੀਆਂ। ਉਹਨਾਂ ਦਾ ਇਹ ਸੋਚਿਆ ਸੀਗਾ ਵੀ ਇਹਨਾਂ ਝੋਟੀਆਂ ਨੂੰ ਨਾ ਜੀ ਉਹ ਕਰਾਂਗੇ ਤਿਆਰ ਕਰਕੇ ਨਾ ਵੀ ਵੇਚ ਲਾਂਗੇ। ਉਹ ਰੱਬ ਦੀ ਕਰਨੀ, ਗਾਹਾਂ ਨੂੰ ਆ ਜਾਓ, ਰੱਬ ਦੀ ਤੁਸੀਂ ਵੀ ਮੂੰਹ ਐਨੂੰ ਕਰੋ, ਠੀਕ। ਰੱਬ ਦੀ ਕਰਨੀ ਹੋਈ ਵੀ ਉਹ ਨਵੀਆਂ ਨਹੀਂ ਹੋਈਆਂ 2, ਉਹ ਮੈਂ ਵੇਚਤੀਆਂ। ਫਿਰ ਤੁਸੀਂ ਵੀ ਮਸ਼ਵਰਾ ਦਿੱਤਾ ਵੀ ਕੱਟੇ ਰੱਖ, ਅੱਗੋਂ ਕੁਰਬਾਨੀ ਦਾ ਸੀਜ਼ਨ ਲਾ। ਮੈਂ ਜੀ ਫਿਰ ਕੱਟੇ ਵੀ ਲਏ, ਉਹ ਵੀ ਤੁਹਾਨੂੰ ਮੈਂ ਦਿਖਾਣਾ। 2 ਵਹਿੜੇ ਸਵੱਲੇ ਲੱਭੇ ਸੀ। ਆਹ ਲੱਭਿਆ ਲੱਖ ਰੁਪਏ ਦਾ ਜੀ, ਆਹ ਲੱਖ ਦਾ ਲਿਆ ਸੀ ਜੀ ਦੋਂਦਾ। ਆਹ ਖੀਰਾ ਇਹ 60,000 ਦਾ ਲਿਆ। ਯਾਨੀ ਉਹ ਤਾਂ ਕੁਰਬਾਨੀ ਤੇ ਲੱਗ ਜਾਏਗਾ। ਹਾਂ, ਇਹ ਕੁਰਬਾਨੀ ਤੋਂ ਬਾਅਦ ਰੇੜੀਆਂ ਵਾਲੇ ਲੋਕ, ਰੇੜੀਆਂ ਵਾਲੇ ਲੈ ਲੈਣਗੇ। ਅੱਛਾ ਹੋਰ ਤੁਹਾਨੂੰ ਦਿਖਾਵਾਂ ਜਿਹੜੇ ਮੈਂ, ਤੁਸੀਂ ਕੋਈ ਗੱਲ ਪੁੱਛਣੀ ਇਹਨਾਂ ਦੇ ਬਾਰੇ ਪੁੱਛ ਲਓ। ਇਹ ਤਾਂ ਬਸ ਇਹੀ ਸੀ ਵੀ ਇਹ ਤਾਂ ਰੇੜੀ ਤੇ ਯਾਨੀ ਕਿ ਜੁੜੇਗਾ, ਇਹ ਅਗਲੇ ਸਾਲ ਕੁਰਬਾਨੀ ਤੇ ਲੱਗਣ ਦੇ ਕਾਬਿਲ ਹੋ ਜਾਏਗਾ। ਤੇ ਇਹ ਇਸ ਸਾਲ ਜਿਹੜਾ ਉਹਨੇ ਜਦੋਂ ਕੁਰਬਾਨੀ ਤੇ ਜਾਨਵਰ ਹਲਾਲ ਹੋ ਜਾਂਦੇ ਆ ਨਾ, ਫਿਰ ਬੰਦਿਆਂ ਨੂੰ ਰੇੜੀਆਂ ਵਾਸਤੇ ਨਹੀਂ ਲੱਭਦੇ ਖੀਰੇ, ਤੇ ਲੋਕ ਇਹ ਲੱਭਦੇ ਫਿਰਦੇ। ਇਹ ਸਾਹੀਵਾਲ ਦਾ ਵਾ ਅੱਛਾ, ਇਹ ਸਾਹੀਵਾਲ ਆ, ਉਹਦੇ ਚ ਵਲੈਤੀ ਕਰਾਸ ਆ। ਉਹਦੇ ਚ ਵਲੈਤੀ ਕਰਾਸ ਆ। ਹਾਂਜੀ ਅੱਗੇ ਆ ਜਾਓ। ਉਹ ਵੱਡੇ 2 ਝੋਟੇ ਆ ਜੀ, ਉਹ ਤੁਹਾਨੂੰ ਅੱਗੇ ਵੀ ਦਿਖਾਏ ਆ। ਮੱਝ ਆਪਣੀ ਉਹ ਨਵੀਂ ਹੋਈ ਤੁਹਾਨੂੰ ਦਿਖਾਈ ਆ ਅੱਗੇ। ਤੇ ਆ ਵੱਡੇ ਇਹ ਵੀ ਯਾਨੀ ਕੁਰਬਾਨੀ ਤੇ ਲੱਗ ਸਕਦੇ ਆ। ਹਾਂਜੀ ਇਹ ਦੋਵੇਂ ਦੋਂਦੇ ਆ, ਇਹਨਾਂ ਨੂੰ ਖੁਰਾਕ ਦੇ ਰਹੇ ਆ, ਇਹ ਤਿਆਰ ਕਰ ਰਹੇ ਕੁਰਬਾਨੀ ਵਾਸਤੇ। ਇੱਕੋ ਵਹਿੜਾ ਤੇ 2 ਆਹ 3 ਡੰਗਰ ਕੁਰਬਾਨੀ ਦੇ ਤੁਹਾਡੇ ਕੋਲ ਜਿਹੜਾ ਨਾ। ਮੱਝ ਆਪਾਂ ਘਰ ਰੱਖਾਂਗੇ ਸੂਣ ਵਾਲੀ। ਤੇ ਆਹ 3 ਕੱਟੇ ਇਹ ਬਾਅਦ ਚ ਲਏ ਜੀ, ਇਹ ਛੋਟੇ ਕੱਟੇ ਜਿਹੜਾ ਛੋਟੇ ਕੱਟੇ ਲਏ। ਹਾਂਜੀ ਚਲੋ, ਇਹ ਜਿਹੜੇ ਨਿੱਕੇ ਆ ਇਹ ਸਮਝੋ ਤਾਂ 65,000 ਦੇ। ਤੇ ਆਹ ਲੱਖ ਰੁਪਏ ਦਾ, ਲੱਖ ਰੁਪਏ ਦਾ। ਇਹ ਤਾਂ ਤੇ ਇਹ ਮਾਸ਼ਾਅੱਲਾ ਜਿਹੜਾ ਵਾ ਨਾ ਹੋ ਜਾਏਗਾ 2-4 ਮਹੀਨਿਆਂ ਤੱਕ ਜਿਹੜਾ ਵਾ ਨਾ ਸੋਹਣਾ ਇਹ ਹੋ ਅੱਲਾ ਖਿਆਲ ਰੱਖੇ ਤੇ ਖਿਆਰ ਸਲਾਹ ਹੋ ਜੂਗੀ, ਠੀਕ ਠਾਕ ਹੋ ਜੂ ਕੰਮ। ਤੇ ਇਹ ਅੱਜ ਦੀ ਸਾਡੀ, ਹੁਣ ਦੱਸ ਦੋ ਕੋਈ ਗੱਲ ਪੁੱਛਣੀ ਪੁੱਛ ਲਓ। ਨਹੀਂ ਬਸ ਹੋ ਗਿਆ, ਹੋ ਗਿਆ ਫਿਰ ਕਰ ਦੋ ਬੰਦ। ਉਹ ਕਰ ਦੇਣਾ। ਇਹ ਸੀ ਸਾਡਾ ਅੱਜ ਦਾ ਵਿਲਾ। ਲਓ ਜੀ ਇਹ ਸੀ ਸਾਡਾ ਅੱਜ ਦਾ ਵਲਾਗ, ਜਿਹਦੇ ਵਿੱਚ ਅਸੀਂ ਤੁਹਾਨੂੰ ਗੱਲਾਂ ਦੱਸੀਆਂ। ਇੱਕ ਗੱਲ ਜਿਹੜੀ ਵੰਡੇ ਵਾਲੀ ਆ ਉਹ ਮੈਂ ਤੁਹਾਨੂੰ ਦੱਸਿਆ ਵੀ ਉਹਦੇ ਤੇ ਮੈਂ ਬਾਅਦ ਦੇ ਵਿੱਚ ਤਫਸੀਲ ਨਾਲ ਗੱਲ ਕਰੂੰਗਾ, ਦਿਖਾਊਂਗਾ ਵੀ। ਤੇ ਬਾਕੀ ਤੇਲ ਦੇਣ ਦਾ ਤੇ ਤੁਹਾਨੂੰ ਡੇਰਾ ਡੰਡਾ ਡੰਗਰ ਦਿਖਾ ਤੇ। ਇਹ ਅੱਜ ਦਾ ਸਾਡਾ ਵਲਾਗ ਸੀਗਾ, ਤੇ ਵੰਡੇ ਦੀ ਗੱਲ ਫਿਰ ਬਾਅਦ ਚ ਕਰਾਂਗੇ। ਅਸਲਾਮ ਵਾਲੇਕੁਮ। ਅੱਲਾਹ ਹਾਫਿਜ਼।